ਤੇ ਇੱਥੇ ਆਪਾਂ ਇੱਕ ਹੋਰ ਜਿਹੜੀ ਆ ਨਿਊਜ਼ ਵੀ ਸਾਂਝੀ ਕਰ ਲਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਇਸ ਸਾਲ ਦੇ ਸ਼ੁਰੂ ਦੇ ਵਿੱਚ ਪ੍ਰਪੋਜ਼ਡ ਰੂਲ ਆਇਆ ਸੀਗਾ, ਉਹ ਇਸ ਵੈਨਸਡੇ ਨੂੰ ਕੱਲ ਉਹ ਫਾਈਨਲ ਕਰ ਦਿੱਤਾ ਗਿਆ, ਜਿਹੜਾ ਕਿ ਬ੍ਰੋਕਰ ਤੇ ਫਰੇਟ ਫਾਰ ਰਿਸਪਾਂਸਿਬਿਲਿਟੀ ਸੀ, ਫਾਈਨੈਂਸ਼ੀਅਲ ਰਿਸਪਾਂਸਿਬਿਲਿਟੀ ਸੀ, ਜਿਹੜੇ ਕਿ ਕਲੇਮਸ ਕੈਰੀਅਰ ਦੇ ਅਗੇਂਸਟ ਕੀਤੇ ਜਾਂਦੇ ਸੀਗੇ, ਉਹਨਾਂ ਦੇ ਵਿੱਚ ਆਸ ਆ ਕਿ ਇਸ ਰੂਲ ਦੇ ਨਾਲ ਕਮੀ ਆਊਗੀ। ਇਹ ਰੂਲ ਜਿਹੜਾ ਆ ਜਨਵਰੀ 16, 2024 ਨੂੰ ਲਾਗੂ ਹੋਣ ਜਾ ਰਿਹਾ। ਇਹਦੇ ਵਿੱਚ ਜਿਹੜੇ ਏਰੀਆਜ਼ ਹੈਗੇ ਆ ਐਸਟ ਰੈਡਲੀ ਅਵੇਲੇਬਲ, ਜਿਹੜੇ ਏਰੀਆਜ਼ ਦੇ ਉੱਤੇ ਜ਼ੋਰ ਦਿੱਤਾ ਗਿਆ। ਇੱਕ ਤਾਂ ਜਿਹੜੇ ਬ੍ਰੋਕਰ ਦੇ ਐਸਟ ਆ ਉਹ ਰੈਡਲੀ ਅਵੇਲੇਬਲ ਹੋਣੇ ਚਾਹੀਦੇ, ਜੇ ਕੈਰੀਅਰ ਦੇ ਨਾਲ ਫਰਾਡ ਹੁੰਦਾ, ਕੈਰੀਅਰ ਦੇ ਨਾਲ ਕਲੇਮ ਹੁੰਦਾ ਤੇ ਜਿਹੜਾ ਬ੍ਰੋਕਰ ਆ ਉਹ ਕਲੇਮ ਕਰਦਾ ਹੈਗਾ ਕੁਛ ਵੀ, ਸੋ ਜਿਹੜੇ ਉਹਦੇ ਬ੍ਰੋਕਰ ਦੇ ਐਸਟਸ ਆ ਉਹ ਰੈਡਲੀ ਅਵੇਲੇਬਲ ਹੋਣੇ ਚਾਹੀਦੇ ਆ। ਦੂਸਰਾ ਜਿਹੜਾ ਹੈਗਾ ਇਮੀਡੀਏਟ ਸਸਪੈਂਸ਼ਨ ਆਫ ਬ੍ਰੋਕਰ ਆਪਰੇਟਿੰਗ ਅਥਾਰਟੀ, ਜੇ ਸਾਬਤ ਹੋ ਜਾਂਦਾ ਹੈ ਕਿ ਉਹ ਫਰਾਡ ਕਰ ਰਹੇ ਹੈਗੇ ਜਾਂ ਕੁਛ ਇੱਦਾਂ ਦਾ ਕਰ ਰਹੇ ਹੈਗੇ ਆ, ਉਹਨਾਂ ਦੀ ਇਮੀਡੀਏਟ ਸਸਪੈਂਸ਼ਨ ਆਫ ਬ੍ਰੋਕਰ ਅਥਾਰਟੀ ਹੈਗੀ ਆ। ਸ਼ੋਰਟੀ ਟਰਸਟ, ਜਿਹੜੀ ਸ਼ੋਰਟੀ ਬੌਂਡ ਹੈਗਾ, ਟਰਸਟ ਬੌਂਡ ਹੈਗਾ, ਉਹ ਜਿਹੜਾ ਆ ਉਹਦੀ ਜਿਹੜੀ ਮਤਲਬ ਕਿ ਜੇ ਉਹਦੇ ਤੇ ਕੋਈ ਕਲੇਮ ਹੁੰਦਾ ਤੇ ਉਹ 7 days ਦੇ ਵਿੱਚ ਦੁਬਾਰਾ ਉਹਨੂੰ ਫੁਲਫਿਲ ਕਰਨਾ ਹੁੰਦਾ, ਕਿ ਜੇ 75,000 ਦਾ ਕਲੇਮ ਆ, 75,000 ਦਾ ਬੌਂਡ ਆ, ਜੇ ਉਹ 'ਚੋਂ 50,000 ਦਾ ਕਲੇਮ ਨਿਕਲ ਗਿਆ ਤੇ ਉਹਨਾਂ ਨੂੰ 7 days ਦੇ ਵਿੱਚ ਉਹ ਦੁਬਾਰਾ 75,000 ਕਰਨਾ ਪੈਣਾ। ਜਿਹੜੀ ਇਨਫੋਰਸਮੈਂਟ ਅਥਾਰਟੀ ਹੈਗੀ ਆ ਉਹਦੇ ਤੇ ਗੱਲ ਕੀਤੀ ਗਈ ਆ, ਤੇ ਜਿਹੜੀਆਂ ਐਂਟੀਟੀਜ਼ ਐਲੀਜੀਬਲ ਹੈਗੀਆਂ ਉਹਨਾਂ ਦੇ ਟਰਸਟ ਫੰਡ ਦੇ BMC 85 ਫਾਈਲਿੰਗ ਜਿਹੜੀ ਉਹ ਕਰਨੀ ਜਿਹੜੀ ਆ ਉਹਦੇ ਵਿੱਚ ਗੱਲ ਕੀਤੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀਆਂ ਬ੍ਰੋਕਰ ਟਰਾਂਸਪੇਰੈਂਸੀ ਤੋਂ ਬਾਅਦ ਜਿਹੜਾ ਬ੍ਰੋਕਰ ਦੀ ਚੱਲ ਰਹੀ ਸੀਗੀ ਕਿ ਜਿਹਦੇ ਉੱਤੇ ਆਪਾਂ ਬ੍ਰੋਕਰ ਦੇ ਫਰੇਟ ਫਾਰਵਰਡ ਦੀ ਰਿਸਪਾਂਸਿਬਿਲਿਟੀ ਸੀਗੀ ਤੇ ਕਲੇਮਸ ਜਿਹੜੇ ਸੀਗੇ ਹੁੰਦੇ ਕੈਰੀਅਰ ਦੇ ਖਿਲਾਫ, ਕੋਸ਼ਿਸ਼ ਆ ਔਰ ਆਸ ਆ ਕਿ ਇਹਦੇ ਨਾਲ ਉਹਨਾਂ ਤੇ ਥੋੜ੍ਹੀ ਠੱਲ ਪਊਗੀ, ਪਰ ਡੈਫੀਨੇਟਲੀ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੀ ਜਿਹੜੀ ਇਨਫੋਰਸਮੈਂਟ ਆ ਉਹ ਕਿੰਨੀ ਕੁ ਕਾਰਗਰ ਹੁੰਦੀ ਆ। ਜੀ ਜੀ, ਟਰਕਿੰਗ ਸੈਸ਼ਨ ਦੀ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਉਹਦੇ ਦੌਰਾਨ ਕਹਿੰਦੇ ਪਈ ਮੇਨ ਜਿਹੜਾ ਰੀਜ਼ਨ ਆ ਆਪਰੇਟਿੰਗ ਕਾਸਟ ਦੇ ਵਿੱਚ ਡੀਜ਼ਲ ਫਿਊਲ ਪ੍ਰਾਈਸਿਸ ਹੈਗੀਆਂ, ਇਹ ਮੇਜਰ ਆਪਰੇਟਿੰਗ ਕਾਸਟ ਆ ਟਰਕਿੰਗ ਕੰਪਨੀ ਦੇ ਲਈ। ਸੋ ਰਾਈਟ ਨਾਓ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਡਿਲੀਵਰ ਕਰਨ ਦੇ ਲਈ ਜ਼ਿਆਦਾ ਕਾਸਟ ਲੱਗਦੀ ਹੈਗੀ ਆ। ਕੰਜ਼ਿਊਮਰਸ ਜਿਹੜੇ ਆ ਉਹਨਾਂ ਦੇ ਕੋਲ ਕੈਸ਼ ਘੱਟ ਆ, ਕਿਉਂਕਿ ਮੋਸਟਲੀ ਪਿਛਲੇ 2 ਸਾਲਾਂ ਦੇ ਦੌਰਾਨ ਲੋਕਾਂ ਨੇ ਪੈਸੇ ਸਪੈਂਡ ਕਰ ਲਏ ਆ। ਇੰਟਰਸਟ ਰੇਟ ਇਸ ਟਾਈਮ ਬਹੁਤ ਹਾਈ ਆ ਤੇ ਲੋਕ ਜੋ ਕੋ ਵੱਡੀ ਜਾਂ ਮੇਜਰ ਚੀਜ਼ ਆ ਉਹਨੂੰ ਲੈਣ ਤੋਂ ਪਰਚੇਜ਼ ਕਰਨ ਤੋਂ ਘਬਰਾ ਰਹੇ ਹੈਗੇ ਆ। ਸੋ ਇਹ ਜਿਹੜਾ ਸਾਈਕਲ ਚੱਲ ਰਿਹਾ ਆ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਟਰੱਕਿੰਗ ਦੇ ਉੱਤੇ ਹੋ ਰਿਹਾ ਆ। ਕਹਿੰਦੇ ਵੀ ਅਨਲੈਸ ਕਿ ਓਵਰਆਲ ਇਕੋਨਮੀ ਜਿਹੜੀ ਪਿਕਅਪ ਹੋਈ, ਨਹੀਂ ਤਾਂ ਫਿਰ ਟਰੱਕਿੰਗ ਦਾ ਜਿਹੜਾ ਸਲੰਪ ਆ ਉਹ ਇੱਦਾਂ ਹੀ ਚੱਲਦਾ ਰਹੂਗਾ। ਇਹ ਨਾ ਸੋਚੋ ਕਹਿੰਦੇ ਵੀ ਤੁਹਾਡੇ ਕੋਲ ਇੱਕ ਟਰੱਕ ਆ, ਇਫ ਯੂ ਆਰ ਏ ਵਨ ਮੈਨ ਟਰੱਕਿੰਗ ਆਪਰੇਸ਼ਨ ਆ ਜਾਂ ਈਵਨ ਐਮਾਜ਼ੋਨ ਆ, ਇਹ ਹਰ ਇੱਕ ਨੂੰ ਅਫੈਕਟ ਕਰਦਾ ਹੈ। ਜੀ, ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਉਹਨਾਂ ਦੇ ਵਿਚਾਰ ਜਿਹੜੇ ਉਹ ਆਪਾਂ ਲੈਂਦੇ ਆ। ਕਾਲ ਕਰ ਸਕਦੇ ਆ ਨੰਬਰ 408 272 5200 4082725200।